ਅਸੀਂ ਖੇਤੀਬਾੜੀ ਵਿਭਾਗ ਕੈਲੀਫੋਰਨੀਆ ਦੇ ਨਾਲ ਹਾਂ। ਸਾਡਾ ਇੱਥੇ ਮੁੱਖ ਤੌਰ ਤੇ ਬੂਥ ਲਾਉਣ ਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਮਿਲ ਸਕੀਏ, ਉਹਨਾਂ ਨਾਲ ਗੱਲ ਕਰ ਸਕੀਏ ਕਿ ਇੱਥੇ ਫਰੂਟ ਫਲਾਈ ਦਾ ਜਿਹੜਾ ਕੁਆਰੰਟੀਨ ਲੱਗੀ ਹੋਈ ਹੈ, ਜਿਹੜੀਆਂ ਫਲ ਤੇ ਸਬਜ਼ੀਆਂ ਨੇ ਉਹਨਾਂ ਨੂੰ ਇੱਕ ਕਾਉਂਟੀ ਤੋਂ ਦੂਜੀ ਕਾਉਂਟੀ ਦੇ ਉੱਤੇ ਵੀ ਨਾ ਮੂਵ ਕਰੋ। ਇਸ ਤਰ੍ਹਾਂ ਕਰਨ ਨਾਲ ਅਸੀਂ ਜਿਹੜੇ ਨੇ ਕਈ ਤਰ੍ਹਾਂ ਦੇ ਇਨਸੈਕਟ ਨੇ ਜਾਂ ਪੈਸਟ ਡਿਜ਼ੀਜ਼ਸ ਨੇ ਉਹਨਾਂ ਨੂੰ ਅਸੀਂ ਫੈਲਾਉਣ 'ਚ ਸਿੱਧੇ ਤੌਰ ਤੇ ਮਦਦ ਕਰਦੇ ਹਾਂ। Hello, my name is David Pagos. I'm with the California Department of Food and Agriculture, along with... ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਨੀਤ ਪਹਿਲਾ ਹੈ ਜੀ। And we're here today to talk about the California Department of Food and Agriculture. There's a lot of different agricultural protection activities throughout California. One of them is our fruit fly quarantine information and trying to push that information out to different communities. And we have many other activities as well. For example, citrusillid and the Wong Long Being disease and pest complex, but we're here to talk about specifically about an infestation in Alameda County by Fremont, and we urge the local community here to, when they travel, not to bring fruits, vegetables, meat products back with them. ਸਤਿ ਸ਼੍ਰੀ ਅਕਾਲ ਜੀ। ਅਸੀਂ ਖੇਤੀਬਾੜੀ ਵਿਭਾਗ ਕੈਲੀਫੋਰਨੀਆ ਦੇ ਨਾਲ ਹਾਂ। ਸਾਡਾ ਇੱਥੇ ਮੁੱਖ ਤੌਰ ਤੇ ਬੂਥ ਲਾਉਣ ਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਮਿਲ ਸਕੀਏ, ਉਹਨਾਂ ਨਾਲ ਗੱਲ ਕਰ ਸਕੀਏ ਤੇ ਉਚੇਚੇ ਤੌਰ ਤੇ ਅਸੀਂ ਇਸ ਬਾਰੇ ਆਪਣੀ ਕਮਿਊਨਿਟੀ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਇੱਥੇ ਫਰੂਟ ਫਲਾਈ ਦਾ ਜਿਹੜਾ ਕੁਆਰੰਟੀਨ ਲੱਗੀ ਹੋਈ ਹੈ, ਇਸ ਵੇਲੇ ਲੱਗੀ ਜੋ ਮੁੱਖ ਤੌਰ ਤੇ ਹੈ ਉਹ ਐਲਾਮੀਡਾ ਕਾਉਂਟੀ ਦੇ ਵਿੱਚ ਹੈ। ਤੇ ਐਲਾਮੀਡਾ ਕਾਉਂਟੀ ਦੇ ਵਿੱਚ ਜਿੰਨੇ ਵੀ ਆਪਣੇ ਲੋਕੀ ਰਹਿੰਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਜਿਹੜਾ ਫਰੂਟ ਤੇ ਵੈਜੀਟੇਬਲਸ ਨੇ ਉਹ ਕਾਉਂਟੀ ਤੋਂ ਬਾਹਰ ਨਾ ਕੱਢਣ। ਮੁੱਖ ਤੌਰ ਤੇ ਫਰੀਮਾਉਂਟ ਦਾ ਜਿਹੜਾ ਸਿਟੀ ਲਗਭਗ ਸਾਰੀ ਇਸ ਕੁਆਰੰਟੀਨ ਦੇ ਵਿੱਚ ਹੈ ਤੇ ਨਾਲ ਹੋਰ ਕਈ ਸਿਟੀਜ਼ ਨੇ ਜਿਹੜੀਆਂ ਉਹ ਐਲਮੀਰਾ ਕਾਉਂਟੀ ਦੀਆਂ ਜਿਹੜੀਆਂ ਇਸ ਕੁਆਰੰਟੀਨ ਦੇ ਵਿੱਚ ਨੇ। ਸੋ ਸਾਡੀ ਇਹੀ ਬੇਨਤੀ ਹੈ ਤੁਹਾਨੂੰ ਕਿ ਜੇਕਰ ਤੁਸੀਂ ਉਸ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਪਲੀਜ਼ ਜਿਹੜੇ ਸਬਜ਼ੀਆਂ ਤੇ ਫਲ ਨੇ ਉਹਨਾਂ ਨੂੰ ਮੂਵ ਨਾ ਕਰੋ। ਤੇ ਉਸ ਤੋਂ ਬਿਨਾਂ ਜੇਕਰ ਤੁਸੀਂ ਹੋਰ ਸਾਡੀ ਬੇਨਤੀ ਇਹ ਵੀ ਹੈ ਕਿ ਤੁਸੀਂ ਜਿਹੜੀਆਂ ਫਲ ਤੇ ਸਬਜ਼ੀਆਂ ਨੇ ਉਹਨਾਂ ਨੂੰ ਇੱਕ ਕਾਉਂਟੀ ਤੋਂ ਦੂਜੀ ਕਾਉਂਟੀ ਦੇ ਉੱਤੇ ਵੀ ਨਾ ਮੂਵ ਕਰੋ। ਜਿਵੇਂ ਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਇੱਕ ਕਾਉਂਟੀ ਤੋਂ ਦੂਜੀ ਕਾਉਂਟੀ 'ਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ, ਉੱਥੇ ਅਸੀਂ ਸੋਚਦੇ ਹਾਂ ਕਿ ਜਿਹੜਾ ਫਰੂਟ ਜਾਂ ਵੈਜੀਟੇਬਲ ਤੁਸੀਂ ਲੈ ਜਾਓ। ਇਸ ਤਰ੍ਹਾਂ ਕਰਨ ਨਾਲ ਅਸੀਂ ਜਿਹੜੇ ਨੇ ਕਈ ਤਰ੍ਹਾਂ ਦੇ ਇਨਸੈਕਟ ਨੇ ਜਾਂ ਪੈਸਟ ਡਿਜ਼ੀਜ਼ਸ ਨੇ ਉਹਨਾਂ ਨੂੰ ਅਸੀਂ ਫੈਲਾਉਣ 'ਚ ਸਿੱਧੇ ਤੌਰ 'ਤੇ ਮਦਦ ਕਰਦੇ ਹਾਂ। ਸੋ ਮੁੱਖ ਤੌਰ 'ਤੇ ਸਾਡਾ ਇਹੀ ਮਕਸਦ ਸੀਗਾ ਅੱਜ ਤੁਹਾਡੇ ਨਾਲ ਗੱਲ ਕਰਨ ਦਾ, ਤੁਹਾਨੂੰ ਦੱਸਣ ਦਾ ਕਿ ਇਸ ਬਾਰੇ ਥੋੜ੍ਹਾ ਜਾਗਰੂਕ ਹੋ। ਧੰਨਵਾਦ। ਅਸੀਂ ਖੇਤੀਬਾੜੀ ਵਿਭਾਗ ਕੈਲੀਫੋਰਨੀਆ ਦੇ ਨਾਲ ਹਾਂ। ਸਾਡਾ ਇੱਥੇ ਮੁੱਖ ਤੌਰ ਤੇ ਬੂਥ ਲਾਉਣ ਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਮਿਲ ਸਕੀਏ, ਉਹਨਾਂ ਨਾਲ ਗੱਲ ਕਰ ਸਕੀਏ ਕਿ ਇੱਥੇ ਫਰੂਟ ਫਲਾਈ ਦਾ ਜਿਹੜਾ ਕੁਆਰੰਟੀਨ ਲੱਗੀ ਹੋਈ ਹੈ, ਜਿਹੜੀਆਂ ਫਲ ਤੇ ਸਬਜ਼ੀਆਂ ਨੇ ਉਹਨਾਂ ਨੂੰ ਇੱਕ ਕਾਉਂਟੀ ਤੋਂ ਦੂਜੀ ਕਾਉਂਟੀ ਦੇ ਉੱਤੇ ਵੀ ਨਾ ਮੂਵ ਕਰੋ। ਇਸ ਤਰ੍ਹਾਂ ਕਰਨ ਨਾਲ ਅਸੀਂ ਜਿਹੜੇ ਨੇ ਕਈ ਤਰ੍ਹਾਂ ਦੇ ਇਨਸੈਕਟ ਨੇ ਜਾਂ ਪੈਸਟ ਡਿਜ਼ੀਜ਼ਸ ਨੇ ਉਹਨਾਂ ਨੂੰ ਅਸੀਂ ਫੈਲਾਉਣ 'ਚ ਸਿੱਧੇ ਤੌਰ ਤੇ ਮਦਦ ਕਰਦੇ ਹਾਂ। Hello, my name is David Pagos. I'm with the California Department of Food and Agriculture, along with... ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਨੀਤ ਪਹਿਲਾ ਹੈ ਜੀ। And we're here today to talk about the California Department of Food and Agriculture. There's a lot of different agricultural protection activities throughout California. One of them is our fruit fly quarantine information and trying to push that information out to different communities. And we have many other activities as well. For example, citrusillid and the Wong Long Being disease and pest complex, but we're here to talk about specifically about an infestation in Alameda County by Fremont, and we urge the local community here to, when they travel, not to bring fruits, vegetables, meat products back with them.
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਖੇਤੀਬਾੜੀ ਵਿਭਾਗ ਕੈਲੀਫੋਰਨੀਆ ਦੇ ਨਾਲ ਹਾਂ। ਸਾਡਾ ਇੱਥੇ ਮੁੱਖ ਤੌਰ 'ਤੇ ਬੂਥ ਲਾਉਣ ਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਮਿਲ ਸਕੀਏ, ਉਹਨਾਂ ਨਾਲ ਗੱਲ ਕਰ ਸਕੀਏ ਅਤੇ ਉਚੇਚੇ ਤੌਰ 'ਤੇ ਅਸੀਂ ਇਸ ਬਾਰੇ ਆਪਣੀ ਕਮਿਊਨਿਟੀ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਇੱਥੇ ਫਰੂਟ ਫਲਾਈ ਦਾ ਜਿਹੜਾ ਕੁਆਰੰਟੀਨ ਲੱਗੀ ਹੋਈ ਹੈ, ਇਸ ਵੇਲੇ ਲੱਗੀ ਜੋ ਮੁੱਖ ਤੌਰ 'ਤੇ ਹੈ ਉਹ ਐਲਾਮੀਡਾ ਕਾਊਂਟੀ ਦੇ ਵਿੱਚ ਹੈ। ਅਤੇ ਐਲਾਮੀਡਾ ਕਾਊਂਟੀ ਦੇ ਵਿੱਚ ਜਿੰਨੇ ਵੀ ਆਪਣੇ ਲੋਕੀ ਰਹਿੰਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਜਿਹੜਾ ਫਰੂਟ ਤੇ ਵੈਜੀਟੇਬਲਸ ਨੇ ਉਹ ਕਾਊਂਟੀ ਤੋਂ ਬਾਹਰ ਨਾ ਕੱਢਣ। ਮੁੱਖ ਤੌਰ 'ਤੇ ਫਰੀਮਾਉਂਟ ਦਾ ਜਿਹੜਾ ਸਿਟੀ ਲਗਭਗ ਸਾਰੀ ਇਸ ਕੁਆਰੰਟੀਨ ਦੇ ਵਿੱਚ ਹੈ ਅਤੇ ਨਾਲ ਹੋਰ ਕਈ ਸਿਟੀਜ਼ ਨੇ ਜਿਹੜੀਆਂ ਉਹ ਐਲਮੀਰਾ ਕਾਊਂਟੀ ਦੀਆਂ ਜਿਹੜੀਆਂ ਇਸ ਕੁਆਰੰਟੀਨ ਦੇ ਵਿੱਚ ਨੇ। ਸੋ ਸਾਡੀ ਇਹੀ ਬੇਨਤੀ ਹੈ ਤੁਹਾਨੂੰ ਕਿ ਜੇਕਰ ਤੁਸੀਂ ਉਸ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਪਲੀਜ਼ ਜਿਹੜੇ ਸਬਜ਼ੀਆਂ ਅਤੇ ਫਲ ਨੇ ਉਹਨਾਂ ਨੂੰ ਮੂਵ ਨਾ ਕਰੋ। ਅਤੇ ਉਸ ਤੋਂ ਬਿਨਾਂ ਜੇਕਰ ਤੁਸੀਂ ਹੋਰ ਸਾਡੀ ਬੇਨਤੀ ਇਹ ਵੀ ਹੈ ਕਿ ਤੁਸੀਂ ਜਿਹੜੀਆਂ ਫਲ ਅਤੇ ਸਬਜ਼ੀਆਂ ਨੇ ਉਹਨਾਂ ਨੂੰ ਇੱਕ ਕਾਊਂਟੀ ਤੋਂ ਦੂਜੀ ਕਾਊਂਟੀ ਦੇ ਉੱਤੇ ਵੀ ਨਾ ਮੂਵ ਕਰੋ। ਜਿਵੇਂ ਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਇੱਕ ਕਾਊਂਟੀ ਤੋਂ ਦੂਜੀ ਕਾਊਂਟੀ 'ਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ, ਉੱਥੇ ਅਸੀਂ ਸੋਚਦੇ ਹਾਂ ਕਿ ਜਿਹੜਾ ਫਰੂਟ ਜਾਂ ਵੈਜੀਟੇਬਲ ਤੁਸੀਂ ਲੈ ਜਾਓ। ਇਸ ਤਰ੍ਹਾਂ ਕਰਨ ਨਾਲ ਅਸੀਂ ਜਿਹੜੇ ਨੇ ਕਈ ਤਰ੍ਹਾਂ ਦੇ ਇਨਸੈਕਟ ਨੇ ਜਾਂ ਪੈਸਟ ਡਿਜ਼ੀਜ਼ਜ਼ ਨੇ ਉਹਨਾਂ ਨੂੰ ਅਸੀਂ ਫੈਲਾਉਣ 'ਚ ਸਿੱਧੇ ਤੌਰ 'ਤੇ ਮਦਦ ਕਰਦੇ ਹਾਂ। ਸੋ ਮੁੱਖ ਤੌਰ 'ਤੇ ਸਾਡਾ ਇਹੀ ਮਕਸਦ ਸੀਗਾ ਅੱਜ ਤੁਹਾਡੇ ਨਾਲ ਗੱਲ ਕਰਨ ਦਾ, ਤੁਹਾਨੂੰ ਦੱਸਣ ਦਾ ਕਿ ਇਸ ਬਾਰੇ ਥੋੜ੍ਹਾ ਜਾਗਰੂਕ ਹੋ। ਧੰਨਵਾਦ।